ਮਾਤਾ ਜੀ ਆਪਣਾ ਨਾਂ ਦੱਸੋ। ਸਵਰਨ ਕੌਰ। ਤੁਹਾਡੇ ਬਾਪੂ ਜੀ ਦਾ ਕੀ ਨਾਮ? ਬਾਪੂ ਦਾ ਨਾਮ ਸਰਦਾਰ ਦੁੱਲਾ ਸਿੰਘ। ਤੁਹਾਡਾ ਪਿੰਡ ਕਿਹੜਾ ਸੀ? ਮੁਗਤਾ, ਪਾਕਿਸਤਾਨ ਵਿੱਚ। ਹਾਂਜੀ। ਇਹ ਕਿੱਥੇ ਪੈਂਦਾ ਸੀ? ਇਹ ਸ਼ੇਖਪੁਰੋਂ ਨਿਕਲ ਕੇ ਨਾ ਤੇ ਮਤਲਬ ਇੱਧਰ ਨੂੰ ਆਈਦਾ ਸੀ। ਜੀ ਅਸਲਾਮ ਵਾਲੇਕੁਮ ਮਾਤਾ ਜੀ, ਸਵਰਨ ਕੌਰ ਸਾਹਿਬਾ ਵਲਦ ਦੌਲਾ ਸਿੰਘ। ਮਾਤਾ ਜੀ ਤੁਸੀਂ ਮਿੱਟੀ ਦੀ ਮਹਿਕ ਚੈਨਲ ਤੇ ਆਪਣਾ ਇੰਟਰਵਿਊ ਦਿੱਤਾ ਸੀ। ਤੁਸੀਂ ਕਿਹਾ ਸੀ ਕਿ ਮੇਰਾ ਪਿੰਡ ਮੈਨੂੰ ਦਿਖਾ ਦਿਓ ਮੁਕਤਾ, ਤੇ ਚਲੋ ਹੁਣ ਮੈਂ ਤੁਹਾਡਾ ਪਿੰਡ ਤੁਹਾਨੂੰ ਦਿਖਾਣਾ ਤੇ ਮੇਰੇ ਨਾਲ ਦੇ ਜਿਹੜੇ ਘਿਨਾਰ ਫੈਮਿਲੀ ਦੇ ਸਨ ਉਹਨਾਂ ਦਾ ਇਹ ਪਿੰਡ ਹੈ ਤੇ ਇੱਥੇ ਬਜ਼ੁਰਗ ਮਿਲੇ ਨੇ ਹਾਜੀ ਅਕਰਮ ਸਾਹਿਬ, ਤੇ ਇਹਨਾਂ ਨੂੰ ਉਸ ਵਕਤ ਦੀ ਬਾਰੇ ਕੁਝ ਮਾਲੂਮਾਤ ਨੇ। ਤੁਹਾਡਾ ਨਾਲੇ ਪਿੰਡ ਦਿਖਾਣੇ ਆ ਤੇ ਨਾਲੇ ਤੁਹਾਡੀ ਜਿਹੜੀ ਗਲੀ ਜਿੱਥੇ ਕਰਕੇ ਤੁਹਾਡਾ ਘਰ ਸੀ ਉਹਦੇ ਬਾਰੇ ਤੁਹਾਨੂੰ ਮਾਲੂਮਾਤ ਦੇਣੇ। ਤੇ ਇਸ ਟਾਈਮ ਅਸੀਂ ਖੜੇ ਆ ਤੁਹਾਡੇ ਘਰ ਦੇ ਇੱਥੇ ਇਹ ਗਲੀ ਹੈ ਜੀ। ਅੱਛਾ, ਇਸ ਗਲੀ 'ਚ ਤੁਹਾਡਾ ਘਰ ਸੀ ਤੇ ਇਸ ਚੌਕ 'ਚ ਖੜੇ ਆ ਤੇ ਇੱਕ ਗਲੀ ਇਧਰਲੀ ਸਾਈਡ ਤੋਂ ਆਉਂਦੀ ਹੈ। ਹਾਂਜੀ, ਉਹ ਆ ਹੀ ਹੋ ਸਕਦਾ ਅੱਛਾ, ਦੌਲਾ ਸਿੰਘ ਦਾ ਘਰ। ਤੇ ਪਹਿਲਾਂ ਮਿਰਜ਼ਾ ਹੁੰਦਾ ਸੀ ਤੇ ਮਿਰਜ਼ਾ ਲੰਘ ਕੇ ਤੇ ਫਿਰ ਅੱਗੇ ਸਾਡਾ ਪਿੰਡ ਹੁੰਦਾ ਸੀ ਮੁਗਤਾ। ਤੇ ਉਹਦੇ ਨਾਲ ਮੁਗਤੇ ਦੇ ਅੰਜ ਕਰਕੇ ਜਿਵੇਂ ਆਹ ਸੜਕ ਜਾਂ ਨਿਕਲਦੀ ਹੈ ਨਾ ਗਲੀ, ਇਸ ਤਰ੍ਹਾਂ ਸੜਕ ਸੀ ਨਾਲ। ਸੜਕ ਦੇ ਨਾਲ ਛੱਪੜ ਸੀ। ਛੱਪੜ ਤੋਂ ਫਿਰ ਅਗਲੇ ਪਾਸੇ ਜਾਂਦੀ ਝੱਬਰਾਂ ਨੂੰ ਸੜਕ ਜਾਂਦੀ ਸੀ। ਆਲੇ ਦੁਆਲੇ ਪਿੰਡ ਸੀ, ਇੱਕ ਮਦਨਿਆਂ ਵਾਲਾ ਸੀ ਤੇ ਅੱਗੇ ਸੀ ਅਜਨਾਲਾ, ਤਹਿਸੀਲ ਤੇ ਜ਼ਿਲ੍ਹਾ ਵੀ ਸ਼ੇਖੂਪੁਰਾ। ਹਾਂਜੀ। ਤੁਹਾਡੇ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਵਸਦੀ? ਸਾਡੇ ਪਿੰਡ ਹੀ ਤੇ ਜ਼ਿਆਦਾ ਛੱਡ ਗਈ ਸੀ ਪ੍ਰਜਾਪਤਾਂ ਦੇ। ਪ੍ਰਜਾਪਤੀ ਹਾਂਜੀ, ਘੁਮਿਆਰਾਂ 'ਚੋਂ। ਹਾਂਜੀ। ਸਾਡੇ ਸਿੱਖ ਹੀ ਸਨ। ਉਹ ਹਾਂਜੀ। ਤੋ ਇੰਨਾ ਕੁ ਮੈਨੂੰ ਪਤਾ, ਸਾਡੀ ਜਿੱਥੇ ਹਵੇਲੀ ਸੀ ਇਸ ਤਰ੍ਹਾਂ ਸੜਕ ਲੰਘਦੀ ਸੀ, ਜਿਵੇਂ ਆ ਮਕਾਨ ਇਸ ਤਰ੍ਹਾਂ ਛੱਪੜ ਸੀ, ਜਿੱਥੇ ਮਤਲਬ ਡੰਗਰ ਖੋਲੋ ਵਿੱਚ ਵੜ ਜਾਂਦੇ, ਨਹਾ ਧੋ ਲੈਂਦੇ ਨਾ। ਛੱਪੜ ਦੇ ਨਾਲ। ਛੱਪੜ ਕਿਸ ਪਾਸੇ ਸੀ ਪਿੰਡ ਦੇ? ਛੱਪੜ 'ਚ ਇਸ ਪਾਸੇ ਲਹਿੰਦੇ ਸਾਈਡ ਦੋ ਛੱਪੜ ਸਨ, ਇੱਕ ਇਸ ਪਾਸੇ ਤੇ ਇੱਕ ਇਸ ਪਾਸੇ, ਸੈਂਟਰ 'ਚ ਪਿੰਡ ਸੀ। ਤੁਹਾਡਾ ਘਰ ਕਿਸ ਪਾਸੇ ਸੀ? ਸਾਡਾ ਘਰ ਸੀ ਜਿਵੇਂ ਮਤਲਬ ਇੱਥੇ ਬੈਠੇ ਆ ਤੇ ਇਸ ਰੁੱਖ ਨੂੰ। ਘਰ ਦੀ ਕੋਈ ਨਿਸ਼ਾਨੀ ਲੱਗ ਜਾ ਕੇ ਘਰ ਕਿੱਦਾਂ ਸੀ ਤੁਹਾਡੇ? ਘਰ ਸਾਡੇ ਸ਼ਰੀਕੇ 'ਚ ਚਾਚਾ ਸੀ, ਸਦਾਗਰ ਸਿੰਘ ਉਹਨਾਂ ਦਾ ਨਾਮ ਸੀ। ਮਤਲਬ ਇਸ ਤਰ੍ਹਾਂ ਗਲੀ ਵਿੱਚੋਂ ਲੰਘਦੀ ਸੀ ਨਾ, ਇਸ ਤਰ੍ਹਾਂ। ਇੱਥੇ ਹੁਣ ਜਿੱਥੇ ਆ ਨਿੰਬੂਆਂ ਦਾ ਬੂਟਾ, ਇੱਥੇ ਉਹਨਾਂ ਦਾ ਘਰ ਸੀ, ਇੱਥੇ ਸਾਡਾ ਘਰ ਸੀ। ਤੇ ਆਹ ਗਲੀ ਦੋਨਾਂ ਘਰਾਂ ਨੂੰ ਲੱਗ ਗਈ ਨਾ। ਇੱਥੋਂ ਜਦੋਂ ਅੰਦਰੋਂ ਨਿਕਲਣਾ ਆਮੋ ਸਾਹਮਣੇ ਬਸ। ਗਲੀ ਕੱਚੀ ਸੀ? ਹਾਂ, ਕੱਚੀ ਸੀ, ਛੋਟੀ ਜਿਹੀ ਏਡੀ ਗਲੀ ਸੀ। ਤੁਹਾਡਾ ਘਰ ਕਿਵੇਂ ਦਾ ਸੀ? ਪੱਕਾ ਸੀ ਕੱਚਾ ਸੀ? ਕੱਚਾ ਹੀ ਸੀ। ਕੱਚਾ ਹੀ ਸੀ। ਹਾਂ, ਕੱਚਾ। ਮੱਸਿਆ ਸੰਗਰਾਂਦ ਜਾ ਕੇ। ਪੱਕਾ ਸੀ? ਹਾਂਜੀ ਹਾਂਜੀ, ਪੱਕਾ ਸੀ। ਪਿੰਡ ਚੇਤੇ ਆਉਂਦਾ? ਹਾਂਜੀ, ਪਿੰਡ ਚੇਤੇ ਆਉਂਦਾ। ਪਿੰਡ 'ਤੇ ਚੇਤੇ ਆਉਂਦਾ। ਰਾਤ ਜਦੋਂ ਜਾਗ ਆ ਜਾਂਦੀ ਉਦੋਂ ਸਾਰਾ ਪਿਛੋਕੜ ਯਾਦ ਆਉਂਦਾ, ਫਿਰ ਸਰੀਰ ਹਿੱਲ ਜਾਂਦਾ। ਤੁਹਾਨੂੰ ਪਿੰਡ ਵਿਖਾਈਏ ਫਿਰ? ਵਿਖਾ ਦਿਓਗੇ ਤੇ ਵੇਖ ਲਾਂਗੇ। ਮੇਰੇ ਸੱਜੇ ਹੱਥ ਆ ਜਾਂਦਾ ਇੱਥੇ ਦੀ ਸਾਈਡ ਤੇ ਗੁਜਰਾਂ ਵਾਲਾ, ਤੇ ਫਿਰ ਬਿਲਕੁਲ ਨਾਲ ਸ਼ੇਖਪੁਰਾ ਇੱਧਰ। ਫਿਰ ਇਸ ਤੋਂ ਅੱਗੇ ਆ ਜਾਂਦਾ ਫੈਸਲਾਬਾਦ, ਤੇ ਫਿਰ ਸ਼ਿਵਪੁਰ ਤੋਂ ਚਲੇ ਜਾਂਦਾ ਇੱਕ ਸੜਕ ਸਰਗੋਧੇ ਨੂੰ ਜੀ, ਸੱਚਾ ਸੌਦਾ ਨੂੰ, ਤੇ ਇੱਕ ਸੜਕ ਚਲੇ ਜਾਂਦੀ ਲਾਹੌਰ ਨੂੰ। ਤੇ ਮੈਂ ਜਾਵਾਂਗਾ ਇੱਧਰ ਪਿੰਡ, ਤੇ ਇਸ ਚੌਕ ਨੂੰ ਕਹਿੰਦੇ ਧੀਰ ਦਾ ਚੌਕ, ਧੀਰ ਦਾ ਮੋੜ ਵੀ ਕਿਹਾ ਜਾਂਦਾ ਹੈ। ਇਸ ਰੋਡ ਦੇ ਉੱਪਰ ਸਾਡੇ ਪਿੰਡ। ਹੁਣ ਤੇ ਹਰ ਤਰਫ ਕੋਠੀਆਂ ਹੀ ਬਣ ਗਈਆਂ ਨੇ, ਨਕਸ਼ੇ ਸਾਰੇ ਬਦਲ ਗਏ ਨੇ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਸਾਰੇ ਨਕਸ਼ੇ ਬਦਲ ਗਏ ਨੇ, ਰਸਤਿਆਂ ਦੇ, ਸੜਕਾਂ ਦੇ, ਘਰਾਂ ਦੇ, ਗਲੀਆਂ ਦੇ, ਬਾਜ਼ਾਰਾਂ ਦੇ, ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਨਕਸ਼ੇ ਸਾਰੇ ਬਦਲ ਗਏ, ਬਲਕਿ ਪੂਰੀ ਦੁਨੀਆ ਦੇ ਬਦਲ ਗਏ ਹੋਣਗੇ ਸਿਵਾਏ ਯੂਰਪੀ ਮਮਾਲਕ ਤੋਂ। ਕਿਉਂਕਿ ਯੂਰਪੀ ਮਮਾਲਕ 'ਚ ਅਕਸਰ ਬਿਲਡਿੰਗਾਂ ਐਸੀਆਂ ਦੇਖੀਆਂ ਨੇ ਕਿ ਜਿਹੜੀਆਂ ਕਈ 100 ਸਾਲ ਪੁਰਾਣੀਆਂ ਨੇ, ਲੇਕਿਨ ਸਾਡੇ ਪਾਕਿਸਤਾਨ ਦੇ ਵਿੱਚ ਉਸ ਚੀਜ਼ ਨੂੰ ਮਹਿਫੂਜ਼ ਨਹੀਂ ਕੀਤਾ ਜਾਂਦਾ ਜਿਹੜਾ ਤਾਰੀਖੀ ਵਿਰਸਾ ਹੁੰਦਾ, ਖੁਆਹ ਮੁਸਲਮਾਨਾਂ ਦਾ ਹੋਵੇ, ਖੁਆਹ ਗੈਰ ਮੁਸਲਿਮ ਦਾ ਹੋਵੇ। ਇਹ ਹਾਲਾਂ ਤਾਰੀਖੀ ਵਿਰਸਾ ਜਿਹੜਾ ਹੈ ਉਹ ਹੁਸਨ ਹੈ। ਦੂਸਰੇ ਮਮਾਲਕ ਉਹਨੂੰ ਮਹਿਫੂਜ਼ ਰੱਖਦੇ ਨੇ ਤੇ ਸਾਡੇ ਜਨਾਬ ਉਹਨੂੰ ਤੋੜ ਫੋੜ ਦਿੰਦੇ ਨੇ, ਤੇ ਉਸ ਦੀਆਂ ਇੱਟਾਂ ਵੀ ਜਿਹੜੀਆਂ ਨੇ ਉਹ ਆਪਣੇ ਘਰਾਂ 'ਚ ਲੈ ਜਾਂਦੇ ਨੇ। ਇਹ ਜਿਹੜੀ ਹੈ ਪੱਟੀ, ਇਹਦੇ ਵਿੱਚ
कह लो कि बहुत सारे ਜਿਹੜੇ ਨਾ ਉਹ ਪਿੰਡ ਜਿਹੜੇ ਉਹ ਵਿਰਕ ਜੱਟਾਂ ਦੇ ਸਨ ਤੇ ਅਕਸਰੀਅਤ ਜਿਹੜੇ ਨੇ ਇਸ ਇਲਾਕੇ 'ਚ ਸਿੱਖਾਂ ਦੀ ਸੀ ਤੇ ਸਿੱਖ ਜਿਹੜੇ ਸਨ ਉਹ ਬਹੁਤ ਰਈਸ ਵੀ ਸਨ, ਬੜੇ ਜ਼ਿਮੀਂਦਾਰ ਵੀ ਸਨ ਤੇ ਘੱਟ ਹੀ ਸਨ ਜਿਹੜੇ ਗਰੀਬ ਸਨ। ਤੇ ਨਾਲੇ ਫਿਰ ਜਿਹੜੇ ਦੂਸਰੇ ਮੁਸਲਮਾਨ ਸਨ ਉਹ ਵੀ ਜ਼ਿਆਦਾਤਰ ਵਿਰਕ ਹੀ ਸਨ। ਇਸ ਪੱਟੀ ਦੇ ਵਿੱਚ ਬਹੁਤ ਹੀ ਵਿਰਕਾਂ ਦੇ ਪਿੰਡ ਨੇ। ਆ ਪਿੰਡ ਮੈਂ ਤੁਹਾਨੂੰ ਦਿਖਾਉਣ ਵਾਸਤੇ ਨਿਕਲਿਆ ਤੇ ਗਰਮੀ ਵੀ ਖੈਰ ਕਾਫੀ ਹੋ ਗਈ, ਫਸਲਾਂ ਦੀ ਕਟਾਈ ਵੀ ਸ਼ੁਰੂ ਹੋ ਗਈ ਤੇ ਇਹ ਪਿੰਡ ਹੈਗਾ ਜਗੀਰਪੁਰਾ। ਪਿੱਛੇ ਮੈਂ ਛੱਡ ਕੇ ਆਇਆ ਮਿਰਜ਼ਾ ਵਿਰਕਾਂ ਤੇ ਇਸ ਦੇ ਅੱਗੇ ਤੁਹਾਡਾ ਪਿੰਡ ਆ ਜਾਂਦਾ ਮੁਕਤਾ, ਜਿੱਥੇ ਤੁਹਾਡੇ ਵੱਡ ਵਡੇਰੇ ਰਹਿੰਦੇ ਰਹੇ ਨੇ। ਤੇ ਇੱਥੇ ਇੱਧਰਲੀ ਸਾਈਡ ਤੇ ਜਿਹੜਾ ਨਾ ਉਹ ਜਨਾਬ ਉਸੇ ਤਰ੍ਹਾਂ ਹੀ ਮਾਹੌਲ ਹੈ ਕਾਸ਼ਤਕਾਰੀ ਦਾ। ਉਸ ਵਕਤ ਰਾਹ ਤੁਹਾਡੇ ਜਿੱਥੇ ਤੁਹਾਡੇ ਬਜ਼ੁਰਗ ਚੱਲਦੇ ਰਹੇ ਨੇ ਕੱਚੇ ਸਨ ਤੇ ਪੱਕੀਆਂ ਸੜਕਾਂ ਨਹੀਂ ਸਨ। ਹੁਣ ਚੁੰਗੇ ਇੱਥੇ ਸੜਕਾਂ ਜਿਹੜੀਆਂ ਨੇ ਉਹ ਪੱਕੀਆਂ ਹੋ ਗਈਆਂ ਨੇ। ਤੇ ਇਹ ਜੰਗੀਰਪੁਰਾ ਦਾ ਪ੍ਰਾਇਮਰੀ ਸਕੂਲ ਹੈ। ਇਹ ਸਾਹਮਣੇ ਆਬਾਦੀ ਜੰਗੀਰਪੁਰਾ ਭੱਠੇ ਦੇ ਨਾਲ ਹੀ ਇਹ ਸਕੂਲ ਹੈ। ਤੇ ਇਹ ਜਿਹੜਾ ਜਿੱਧਰ ਮੈਂ ਜਾ ਰਿਹਾ ਇਹ ਹੈਗਾ ਮੁਕਤਾ। ਤੇ ਮੁਕਤੇ ਦਾ ਤੇ ਜੰਗੀਰਪੁਰੇ ਦਾ ਕੋਈ ਇੰਨਾ ਖਾਸ ਫਰਕ ਨਹੀਂ। ਤੇ ਪਹਿਲੇ ਮੈਂ ਜਾਵਾਂਗਾ ਮੁਕਤੇ, ਉੱਥੇ ਜਿਹੜੇ ਬਜ਼ੁਰਗ ਨੇ ਉਹ ਇੰਤਜ਼ਾਰ ਜਿਹੜਾ ਨਾ ਉਹ ਕਰਦੇ ਪਏ ਨੇ ਤਾਂ ਕਿ ਤੁਹਾਡੇ ਬਜ਼ੁਰਗਾਂ ਦੀ ਕੋਈ ਹਿਸਟਰੀ ਵਗੈਰਾ ਜਿਹੜੀ ਹੈ ਉਸ ਦੇ ਬਾਰੇ ਤੁਹਾਨੂੰ ਆਗਾਹ ਕੀਤਾ ਜਾਵੇ, ਤੁਹਾਡਾ ਪਿੰਡ ਦਿਖਾਇਆ ਜਾਵੇ। ਉਸ ਤੋਂ ਬਾਅਦ ਫਿਰ ਮੈਂ ਆਵਾਂਗਾ ਜਗੀਰਪੁਰੇ। ਤੇ ਪੂਰੀ ਵੀਡੀਓ ਦੇਖਣ ਵਾਸਤੇ ਮੇਰੇ ਨਾਲ ਜਿਹੜਾ ਨਾ ਉਹ ਜੁੜੇ ਰਿਹਾ ਜੇ। ਇਹ ਵੀਡੀਓ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ, ਬਹੁਤ ਮੁਸ਼ਕਲ ਹੁੰਦਾ ਹੈ। ਸਫ਼ਰ ਕਰਨਾ, ਗਰਮੀ ਸਰਦੀ ਨੂੰ ਬਰਦਾਸ਼ਤ ਕਰਨਾ, ਫਿਰ ਐਸੇ ਇਲਾਕਿਆਂ 'ਚ ਜਾਣਾ ਜਿੱਥੋਂ ਦਾ ਬੰਦਾ ਪਹਿਲੇ ਵਾਕਫ ਕੋਈ ਨਹੀਂ। ਨਵੇਂ ਲੋਕ, ਨਵੇਂ ਰਸਤੇ, ਨਵੀਆਂ ਫਜ਼ਾਵਾਂ ਤੇ ਨਵੇਂ ਮਾਹੌਲ, ਇਹ ਬਹੁਤ ਮੁਸ਼ਕਲ ਹੈ। ਤੇ ਇਸ ਵਾਸਤੇ ਜਿਹੜਾ ਨਾ ਜਿਹੜੇ ਦੋਸਤਾਂ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅੱਗੇ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਇਹ ਘੰਟੀ ਦਾ ਬਟਨ ਹੈ ਉਹਨੂੰ ਦਬਾ ਦਿਓ। ਲਓ ਜੀ ਇਹ ਪਿੰਡ ਆ ਗਿਆ ਮੁਕਤਾ। ਇਹ ਅੱਗੇ ਜਾ ਰਹੇ ਨੇ ਬੇਲੀ ਢੋਲਚੀਏ, ਲੱਗਦਾ ਕਿਸੇ ਦਾ ਵਿਆਹ ਜਿਹੜਾ ਖਾਣ ਚੱਲੇ ਆ, ਕਿਸੇ ਨੂੰ ਪਸੰਦ ਚੱਲੇ ਆ। ਇਹ ਹੈਗਾ ਗਵਰਨਮੈਂਟ ਪ੍ਰਾਇਮਰੀ ਸਕੂਲ ਮੁਕਤਾ। ਅਸਲ ਮੁਗਦਾ ਨਹੀਂ ਹੈ, ਮੁਕਤਾ ਹੈ। ਮਾਤਾ ਜੀ ਜਿਹੜੇ ਸਕੂਲ ਦਾ ਤੁਸੀਂ ਜ਼ਿਕਰ ਕੀਤਾ ਉਹ ਸਕੂਲ ਮੁਕਤੇ ਦਾ ਇਹ ਵਾਲਾ ਹੈ। ਇਹ ਹੈਗਾ ਜਿਹੜਾ ਤੁਸੀਂ ਰੋਡ ਦੱਸਿਆ ਨਾ ਸ਼ਿਵਪੁਰੇ ਤੋਂ ਮਿਰਜ਼ਾ ਵਿਰਕਾਂ ਤੇ ਝਪਰਾ ਨੂੰ ਚਲੇ ਜਾਂਦਾ, ਇਹ ਉਹੀ ਰੋਡ ਹੈ। ਤੇ ਇਸ ਟਾਈਮ ਮੈਂ ਹੈਗਾ ਤੁਹਾਡੇ ਪਿੰਡ ਮੁਕਤਾ ਦੇ ਵਿੱਚ। ਤੇ ਹੁਣ ਤੁਸੀਂ ਆਪਣੇ ਪਿੰਡ ਦਾ ਨਜ਼ਾਰਾ ਕਰੋ ਤੇ ਪਿਛਾਂ ਨੂੰ ਤੁਹਾਡਾ ਘਰ ਕਿੱਥੇ ਕਰਕੇ ਸੀ ਤੇ ਕਿਧਰੋਂ ਤੁਸੀਂ ਲੰਘਦੇ ਹੁੰਦੇ ਸੀ, ਕਿਹੜੀਆਂ ਰਾਹਾਂ ਸਨ ਜਿੱਧਰੋਂ ਤੁਸੀਂ ਜਾਂਦੇ ਆਉਂਦੇ ਹੁੰਦੇ ਸੀ। ਉਸ ਮਸਜਿਦ ਨਮਾਜ਼ ਪੜ੍ਹਦਾ। ਲੋ ਮਾਤਾ ਜੀ ਹੁਣ ਆਪਣੇ ਜਿਹੜਾ ਨਾ ਘਰਾਂ ਦਾ ਨਜ਼ਾਰਾ ਕਰ ਲਓ, ਆਪਣੀ ਬਰਾਦਰੀ ਦੇ ਜਿਹੜੇ ਘਰ ਸਨ। ਇਹ ਜਿਹੜਾ ਬਾਜ਼ਾਰ ਹੈ, ਇਸ ਬਾਜ਼ਾਰ ਦੇ ਤੇ ਮੇਰੇ ਖੱਬੇ ਪਾਸੇ ਜਿਹੜਾ ਮਹੱਲਾ ਆ ਇਹ ਸਾਰਾ ਘਮਾਰਾਂ ਦਾ ਮਹੱਲਾ ਸੀ ਤੇ ਮੇਰੇ ਸੱਜੇ ਪਾਸੇ ਜਿਸ ਮੈਂ ਨੁੱਕਰ ਤੇ ਖੜਾ ਸਾਂ ਇੱਥੇ ਹੈਗਾ ਸੀ ਗੁਰਦੁਆਰਾ। ਤੇ ਹੁਣ ਮੈਂ ਤੁਹਾਡਾ ਜਿਹੜਾ ਮਹੱਲਾ ਚੜ੍ਹਦੀ ਪੱਤੀ ਸੜਕ ਵਾਲੇ ਪਾਸੇ ਘਮਾਰਾਂ ਦਾ ਮਹੱਲਾ ਜਿਹੜਾ ਕੁਹਾਇਆ ਜਾਂਦਾ ਸੀ, ਜਿੱਧਰ ਅਕਸਰੀਅਤ ਨਾਲ ਘਮਾਰ ਸਿੱਖ ਰਹਿੰਦੇ ਸਨ, ਇਹ ਉਹ ਮਹੱਲਾ ਮੈਂ ਤੁਹਾਨੂੰ ਦਿਖਾ ਰਿਹਾ। ਤੇ ਇਹ ਵੇਖ ਲਓ ਮਹੱਲਾ ਜਿਹੜਾ ਨਾ ਤੁਹਾਡਾ, ਉਹਨੂੰ ਤੁਸੀਂ ਜਿਹੜਾ ਨਾ ਖੂਬ ਦੇਖ ਲਓ। ਹੁਣ ਤੇ ਘਰ ਉਸ ਵਕਤ ਕੱਚੇ ਸਨ, ਹੁਣ ਪੱਕੇ ਹੋ ਗਏ ਨੇ, ਨਕਸ਼ੇ ਸਾਰੇ ਖਤਮ ਹੋ ਗਏ, ਲੇਕਿਨ ਜਿਹੜੀ ਗਲੀ ਤੁਸੀਂ ਦੱਸੀ ਸੀ ਇਹ ਉਹੀ ਹੈ। ਇਹ ਚੌਕ ਹੈ, ਇਸ ਤੋਂ ਮੇਰੇ ਪਿਛਲੇ ਪਾਸੇ ਛੋਟੀ ਗਲੀ ਜਿਹਦੇ ਵਿੱਚ ਤੁਹਾਡਾ ਘਰ ਸੀ ਉਹ ਘਰ ਵੀ ਤੁਹਾਨੂੰ ਦਿਖਾ ਦਿੰਦੇ ਜੀ। अस्सलाम वालेकुम माता जी। ਸਵਰਨਕੌਰ ਸਾਹਿਬਾ ਵਲਦ ਦੌਲਾ ਸਿੰਘ ਜਿਹੜੇ ਘਮਾਰ ਫੈਮਿਲੀ ਦੇ ਸਨ, ਉਹਨਾਂ ਦਾ ਪਿੰਡ ਹੈ ਤੇ ਇੱਥੇ ਬਜ਼ੁਰਗ ਮਿਲੇ ਨੇ ਹਾਜੀ ਅਕਰਮ ਸਾਹਿਬ।
ਤੇ ਇਹਨਾਂ ਨੂੰ ਉਸ ਵਕਤ ਦੀ ਬਾਰੇ ਕੁਝ ਮਾਲੂਮਾਤ ਨੇ। ਤੁਹਾਡਾ ਨਾਲੇ ਪਿੰਡ ਦਿਖਾਉਂਦੇ ਆ ਤੇ ਨਾਲੇ ਤੁਹਾਡੀ ਜਿਹੜੀ ਗਲੀ ਜਿੱਥੇ ਕਰਕੇ ਤੁਹਾਡਾ ਘਰ ਸੀ ਉਹਦੇ ਬਾਰੇ ਤੁਹਾਨੂੰ ਮਾਲੂਮਾਤ ਦਿੰਦੇ ਆ। ਤੇ ਇਸ ਟਾਈਮ ਅਸੀਂ ਖੜੇ ਆ ਤੁਹਾਡੇ ਘਰ ਦੇ ਇੱਥੇ ਇਹ ਗਲੀ ਹੈ ਜੀ? ਅੱਛਾ, ਇਸ ਗਲੀ 'ਚ ਤੁਹਾਡਾ ਘਰ ਸੀ ਤੇ ਇਸ ਚੌਕ 'ਚ ਖੜੇ ਆ। ਤੇ ਇੱਕ ਗਲੀ ਇੱਧਰਲੀ ਸਾਈਡ ਤੋਂ ਆਉਂਦੀ ਹੈ, ਦੂਸਰਾ ਇਹ ਮਸਜਿਦ ਹੈ ਬੜੀ, ਤੇ ਇਹ ਚੌਕ ਹੈ। ਇੱਕ ਗਲੀ ਜਿਹੜੀ ਹੈ ਨਾ ਉਹ ਇੱਧਰ ਆ ਜਾਂਦੀ ਹੈ, ਇਹ ਵਾਲੀ ਛੱਪੜ ਨੂੰ ਜਾਂਦੀ ਜੀ? ਅੱਛਾ, ਛੱਪੜ ਨੂੰ ਜਾਂਦੀ ਹਾਂਜੀ, ਇੱਕ ਇੱਧਰ ਛੱਪੜ ਨੂੰ ਜਾਂਦੀ ਸੀ, ਇੱਕ ਇਹ ਗਲੀ ਛੱਪੜ ਨੂੰ। ਅੱਛਾ ਨੂੰ ਇਹ ਵੀ ਛੱਪੜ ਨੂੰ ਇਹਦੀ ਜਿਹੜੀ ਜਾਂਦੀ ਹੈ। ਅੱਛਾ, ਇੱਧਰ ਵਾਲੀ ਗਲੀ ਵੀ ਛੱਪੜ ਨੂੰ ਜਾਂਦੀ ਹੈ। ਇਹ ਹੈਗਾ ਪਹਾੜ ਪਾਸਾ ਤੇ ਇਹ ਵਾਲਾ ਹੈਗਾ ਲਹਿੰਦਾ ਪਾਸਾ, ਕਿਉਂਕਿ ਉਹ ਪੰਜਾਬੀ ਬੋਲਦੇ ਨੇ, ਸਾਨੂੰ ਅਸੀਂ ਮਸ਼ਰਕ ਮਗਰਬ ਕਹਿੰਦੇ ਆ, ਉਹਨਾਂ ਨੂੰ ਮਸ਼ਰਕ ਮਗਰਬ ਦੇ ਨਾਲ ਕੋਈ ਨਹੀਂ, ਉਹ ਦੱਖਣ ਪਹਾੜੀ ਬੋਲਦੇ। ਤੇ ਇਹ ਹੈਗਾ ਚੜ੍ਹਦਾ ਪਾਸਾ ਤੇ ਘੁਮਿਆਰਾਂ ਵਾਲੀ ਗਲੀ ਇਹ ਵਾਲੀ ਹੈ। ਤੇ ਸਾਡੇ ਨਾਲ ਜਿਹੜੀ ਰਹਿਨੁਮਾਈ ਕਰਦੇ ਨੇ ਇਹ ਸ਼ੇਖ ਅਕਰਮ ਸਾਹਿਬ ਨੇ, ਹਾਈ ਸਾਹਿਬ, ਤੇ ਨਾਲ ਕਾਰੀ ਸਾਹਿਬ ਨੇ, ਨਾਲ ਜਿਹੜੇ ਨਾ ਹੋਰ ਬਜ਼ੁਰਗ ਨੇ। ਆਓ ਜੀ ਸ਼ੇਖ ਸਾਹਿਬ, ਚਲੋ ਅੱਗੇ। ਸ਼ੇਖ ਸਾਹਿਬ ਦੀ ਵੀਡੀਓ ਬਣਾਓ। ਲਓ ਜੀ, ਤੁਹਾਡਾ ਪਿੰਡ ਜਿਹੜਾ ਹੈ, ਤੁਸੀਂ ਪ੍ਰਾਰਥਨਾ ਕੀਤੀ ਸੀ ਕਿ ਸਾਡਾ ਪਿੰਡ ਜਿਹੜਾ ਨਾ ਉਹ ਸਾਨੂੰ ਦਿਖਾਇਆ ਜਾਵੇ। ਤੇ ਮੈਂ ਕਾਫੀ ਸਾਰਾ ਸਫ਼ਰ ਜਿਹੜਾ ਨਾ ਉਹ ਤੈਅ ਕਰਕੇ ਤੇ ਹਾਜੀ ਸਾਹਿਬ ਤੱਕ ਪਹੁੰਚਿਆ ਇੱਕ ਦੋਸਤ ਦੇ ਥਰੂ। ਉਹਨਾਂ ਨੇ ਇਹਨਾਂ ਨੂੰ ਕਾਲ ਕੀਤੀ ਕਿ ਜੀ ਹਾਜੀ ਸਾਹਿਬ ਜ਼ਰਾ ਟਾਈਮ ਕੱਢਿਆ ਜੇ। ਉਹ ਫਿਰ ਹਾਜੀ ਸਾਹਿਬ ਜਿਹੜੇ ਨੇ ਉਹ ਮਸਜਿਦ 'ਚ ਮਿਲ ਗਏ ਤੇ ਇਹਨਾਂ ਦੇ ਨਾਲ ਗੁਜ਼ਾਰਿਸ਼ ਕੀਤੀ ਕਿ ਸਾਨੂੰ ਜਿਹੜਾ ਨਾ ਜੀ ਉਹ ਜੇ ਮਾਤਾ ਜੀ ਉਹਨਾਂ ਦਾ ਘਰ ਦਿਖਾ ਦਿਓ ਜਾਂ ਉਹਨਾਂ ਦੀ ਗਲੀ ਦਿਖਾ ਦਿਓ। ਇਹ ਚੁੰਗੇ ਘਰ ਹੀ ਸਾਰੇ। ਅੱਛਾ, ਇਹ ਵਾਲੇ ਘੁਮਿਆਰਾਂ ਦੇ ਘਰ ਨੇ ਸਾਰੇ। ਅੱਛਾ, ਇਹ ਮੁਕਾਮੀ ਮੁਸਲਮਾਨ ਨੇ? ਹਾਂਜੀ, ਇਹ ਆਏ ਨੇ ਅੱਛਾ, ਇਹ ਮਹਾਜਰ ਨੇ। ਹਾਜ਼ਰ ਨੇ ਸਾਰੇ। ਅੱਛਾ, ਇਹ ਕਿਹੜੀ ਜਗ੍ਹਾ ਤੋਂ ਹਾਈ ਸਾਹਿਬ ਆਏ ਨੇ? ਕਿਹੜੇ? ਇਹ ਅੰਮ੍ਰਿਤਸਰ। ਅੱਛਾ, ਉਹਨਾਂ ਦਾ ਜਿਹੜਾ ਘਰ ਹੈ ਨਾ ਹਾਂਜੀ, ਉਹ ਆ ਹੀ ਹੋ ਸਕਦਾ ਹੈ। ਇਹ ਪੁਰਾਣਾ ਅੱਛਾ, ਦੌਲਾ ਸਿੰਘ ਦਾ ਘਰ। ਆ ਅੱਛਾ, ਇਹ ਦੱਸ ਇੱਕ ਮਿੰਟ। ਇਹ ਤਾਂ ਅੱਗੇ ਲੋ ਜੀ, ਇਹ ਇੱਥੋਂ ਆ ਕੇ ਜਿਹੜਾ ਨਾ ਇਹ ਗਲੀ ਟਰਨ ਹੁੰਦੀ ਤੇ ਇਹ ਜਿਹੜਾ ਦੱਸਦੇ ਨੇ ਕਿ ਇਹ ਘਰ ਜਿਹੜਾ ਹੁਣ ਬਣਿਆ ਨਾ, ਤਿਆਰ ਹੋਇਆ, ਜਿਹੜਾ ਤੁਸੀਂ ਆਪਣਾ ਨਕਸ਼ਾ ਦੱਸਿਆ ਨਾ, ਉਸ ਦੇ ਮੁਤਾਬਕ ਇਹ ਵਾਲਾ ਤੁਹਾਡਾ ਘਰ ਹੈ। ਤੇ ਇੱਥੋਂ ਥੋੜਾ ਜਿਹਾ ਖੰਮ ਖਾ ਕੇ ਇਹ ਗਲੀ ਫਿਰ ਅੱਗੇ ਇੱਧਰ ਨੂੰ ਹੋ ਜਾਂਦੀ। ਹਾਂਜੀ, ਫਿਰ ਛੋਟੀ ਗਲੀ ਆ ਜਾਂਦੀ। ਇਹ ਅੱਗੇ ਫਿਰ ਇੱਧਰ ਨੂੰ ਗਲੀ ਛੋਟੀ ਹੋ ਜਾਂਦੀ, ਇੱਕ ਗਲੀ ਛੋਟੀ ਇੱਧਰ ਆ ਜਾਂਦੀ ਹੈ, ਫਿਰ ਇੱਕ ਗਲੀ ਇੱਧਰ ਆ ਜਾਂਦੀ। ਅੱਛਾ, ਇਹ ਵੀ ਗਲੀ ਤੰਗ ਹੈ ਇੱਧਰ ਨੂੰ ਜੀ? ਇਹ ਤੰਗ ਗਲੀ। ਅੱਛਾ, ਲਓ ਜੀ, ਇੱਕ ਇਹ ਗਲੀ ਤਾਂ ਟਰਨ ਹੁੰਦੀ ਹੈ। ਅੱਗੋਂ ਅੰਜ ਟਰਨ ਹੁੰਦੀ। ਅੱਛਾ ਅੱਛਾ, ਇਹ ਇੱਥੇ ਲਓ ਜੀ, ਆਓ ਜਿਹੜਾ ਦਰਵਾਜ਼ਾ ਨਜ਼ਰ ਆਉਂਦੇ ਆ, ਘਰਾਂ ਦਾ ਹੀ ਘਰ ਸੀ। ਇਹ ਵੀ ਘਰ ਤੇ ਹੋਣਗੇ ਘੁਮਿਆਰਾਂ ਦਾ ਹੀ ਹੈ, ਲੇਕਿਨ ਦਰਵਾਜ਼ਾ ਜਿਹੜਾ ਨਾ ਇਹ 47 ਦਾ ਹੈ। ਇਹ ਬੜਾ ਪੁਰਾਣਾ ਹੈ। ਹਾਂ, ਇਹ ਦਰਵਾਜ਼ਾ 47 ਦਾ ਹੈ। ਬਿਲਕੁਲ ਸਹੀ। ਹਾਂਜੀ, ਤੇ ਇਹ ਵੇਖੋ ਨਾ, ਉਸ ਵਕਤ ਇਹ ਡਿਜ਼ਾਈਨ ਹੁੰਦੇ ਸਨ ਦੀਵਾਰਾਂ, ਆਪਣਾ ਦੀਵਾਰ ਇਹਨੂੰ ਦਿਓਦਾਰ ਕਹਿ ਲਓ ਜਾਂ ਚੀਰ ਕਹਿ ਲਓ, ਇਹ ਉਸ ਦੇ ਉੱਪਰ ਇਸ ਤਰ੍ਹਾਂ ਦੇ ਜਿਹੜੇ ਨਾ ਨਕਸ਼ੋ ਨਗਾਰ ਬਣਾ ਕੇ ਡਿਜ਼ਾਈਨਿੰਗ ਕਰਕੇ ਦਰਵਾਜ਼ੇ ਲਗਾਏ ਜਾਂਦੇ ਸਨ। ਆ ਦਿਆਰ, ਬਿਲਕੁਲ ਬਿਲਕੁਲ। ਅਸਲ ਦੇ ਲਫ਼ਜ਼ में है ਦਿਓਦਾਰ ਹੈ। ਹਾਂ ਜੀ ਹਾਂ ਜੀ, ਤੇ ਇਹ ਹੈ। ਤੇ ਫਿਰ ਇੱਕ ਇਹ ਗਲੀ ਛੋਟੀ ਹੈ, ਤੇ ਜਿੱਥੇ ਚਾਚਾ ਜੀ ਸ਼ੇਖ ਅਕਰਮ ਸਾਹਿਬ ਹਾਜੀ ਸਾਹਿਬ ਖੜੇ ਨੇ ਇਹ ਵੀ ਗਲੀ ਛੋਟੀ। ਤੇ ਇਹ ਜਿਹੜਾ ਘਰ ਹੈ ਤੁਹਾਡਾ, ਤੇ ਹੁਣ ਚਾਚਾ ਜੀ ਤੇ ਕਾਰੀ ਸਾਹਿਬ ਤੇ ਮਾਸ਼ਾਅੱਲਾ ਪਿੰਡ ਵਾਲੇ ਦੇਖੋ ਤੁਹਾਡੀ ਮੁਹੱਬਤ ਵਾਸਤੇ ਕਿਸ ਤਰ੍ਹਾਂ ਨਾਲ ਜਿਹੜਾ ਨਾ ਉਹ ਟਾਈਮ ਦੇ ਰਹੇ ਨੇ। ਤੇ ਆਪਣਾ ਘਰ ਜਿਹੜਾ ਨਾ ਅੱਗੇ ਜਾਓ ਦੋ ਹੀ ਘੁਮਿਆਰ। ਇਹ ਘੁਮਿਆਰਾਂ ਦਾ ਹੀ ਮਹੱਲਾ ਹੈ ਮੇਰਾ ਖਿਆਲ ਹੈ। ਅੱਛਾ, ਲਓ ਜੀ, ਘੁਮਿਆਰਾਂ ਦਾ, ਇਹ ਵੀ ਘੁਮਿਆਰਾਂ ਦਾ ਹੀ। ਅੱਛਾ, ਲਓ ਜੀ, ਇਹ ਵੀ ਘਰ ਜਿਹੜਾ ਨਾ ਤੁਹਾਡੀ ਬਰਾਦਰੀ ਹੈ, ਘੁਮਿਆਰ ਬਰਾਦਰੀ। ਹੋਰ ਉਹ ਪੱਕੀ ਤਾਕਰ ਘੁਮਿਆਰ ਹੀ। ਅੱਛਾ, ਇਹ ਸਾਰੇ ਲਓ ਜੀ, ਇੱਥੇ ਤੇ ਹੁਣ ਸਾਰਾ ਜਿਹੜਾ ਨਾ ਤੁਹਾਡੀ ਬਰਾਦਰੀ ਘੁਮਿਆਰਾਂ ਨੇ ਕਬਜ਼ਾ ਕਰ ਲਿਆ ਹੈ। ਹੁਣ ਮੁਕਤਾ ਤੇ ਰਹਿ ਨਹੀਂ ਗਿਆ, ਘੁਮਿਆਰ ਰਸਤਾ ਬਣ ਗਿਆ। ਹਾਂਜੀ, ਤੇ ਇੱਧਰ ਜਿਹੜਾ ਨਾ ਇਹ ਗਲੀ, ਇਹ ਵੀ ਉਸ ਵਕਤ ਜਿਸ ਟਾਈਮ ਤੁਸੀਂ ਇੱਥੇ ਰਹੇ ਸੀ ਉਸ ਵਕਤ ਇਹ ਹੈਗੇ ਸੀ ਕੱਚਾ ਸੜਕ, ਕੱਚਾ ਪਿਆ ਸੀ। ਇਹ ਪਿਆ ਜਿਹੜਾ ਨਾ ਹੁਣ ਉਹ ਸੜਕ ਬਣ ਗਈ। ਤੇ ਇਹ ਕਿੱਧਰ ਕਿੱਧਰ ਜਾਂਦੇ ਨੇ? ਇਹ ਨਸ਼ਹਿਰਾ ਵਿਰਕਾ। ਨਸ਼ਹਿਰ। ਇਸ ਤੋਂ ਅੱਗੇ ਨਾਲ ਨਾਲ ਕਿਹੜੇ ਪਿੰਡ ਨੇ? ਨਾਲ ਇੱਕ ਮਿੰਟ ਇੱਕ ਮਿੰਟ। ਭਾਈ ਸਾਹਿਬ ਦੱਸ ਦੇਣ। ਮਦਾਰ, ਮਦਾਰ, ਇਹ ਜੰਗੀਰਪੁਰਾ, ਇੱਥੇ ਜੀ, ਜੰਗੀਰਪੁਰਾ, ਇਹ ਨਾਲ ਚੱਕ ਬੌਲੀ ਹੈ। ਅੱਛਾ ਜੀ, ਰਾਹ ਕਰਤਾਰ ਚੱਕ ਪੌੜੀ। ਇਸ ਤੋਂ ਅਗਾਂਹ ਟੁਰ ਪਓ ਤੇ ਅੱਗੇ ਆ ਜਾਂਦਾ ਗਰਮੂਲਾ। ਇੱਧਰ ਨਸ਼ਹਿਰੇ ਵਾਲ ਨੂੰ ਜਾਈਏ। ਗਰਮੂਲਾ, ਗਰਮੂਲੇ ਤੋਂ ਅੱਗੇ ਲੀਲ, ਲੀਲਾਂ ਤੋਂ ਅੱਗੇ ਫਿਰ ਮੱਤਾ, ਮੱਤੇ ਤੋਂ ਅੱਗੇ ਫਿਰ ਨਸ਼ਹਿਰਾ। ਠੀਕ ਹੈ ਭਾਈ ਸਾਹਿਬ। ਇੱਥੇ ਕੋਈ ਮਸ਼ਹੂਰ ਦਰਬਾਰ ਵਗੈਰਾ ਕੋਈ ਮੇਲਾ ਕਿਹੜਾ ਸੀ ਇੱਥੇ? ਨਹੀਂ ਨਹੀਂ, ਇੱਥੇ ਪਿੰਡ ਦੇ ਵਿੱਚ ਹੀ ਇਸ ਲਾਗੇ ਜਤੀ ਪੀਰ।
ਜੱਤੀ ਪੀਰ ਹਾਂ ਅਜੇ ਵੀ ਹੈ ਅੱਛਾ ਉਹ ਇੱਥੋਂ ਕਿੰਨੀ ਦੂਰ ਹੈ ਇਹ ਤਕਰੀਬਨ ਤਕਰੀਬਨ ਅੱਧਾ ਕਿਲੋਮੀਟਰ 2-3 ਕਿੱਲੇ ਅੱਛਾ 2-3 ਕਿੱਲੇ ਛੱਪੜ ਦੇ ਨਾਲ ਹੀ ਅਗਲੇ ਪਾਸੇ ਅੱਛਾ ਠੀਕ ਹੈ ਲੋ ਜੀ ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਇੱਥੇ ਕੋਈ ਮੇਲਾ ਜਿਹਾ ਵੀ ਹੁੰਦਾ ਸੀ ਤੇ ਉਹ ਦੱਸਦੇ ਨੇ ਕਿ ਹਜੇ ਵੀ ਉੱਥੇ ਮੇਲਾ ਹੁੰਦਾ ਹੈ ਉਹ ਜੱਤੀ ਪੀਰ ਹੈ ਉਹਨਾਂ ਦਾ ਨਾਮ ਹਾਂਜੀ ਜੱਤੀ ਪੀਰ ਹਾਂ ਆਓ ਜੀ ਤੇ ਇਹ ਹੁਣ ਜਿਹੜਾ ਇਧਰੋਂ ਮਿਰਜ਼ਾ ਵਿਰਕਾਂ ਆ ਜਾਂਦਾ ਤੇ ਇਧਰ ਮਿਰਜ਼ਾ ਵਿਰਕਾਂ ਦੇ ਨਾਲ ਅੱਗੇ ਜਿਹੜਾ ਹੋਰ ਕਿਹੜਾ ਪਿੰਡ ਆ ਜਾਂਦਾ ਜੀ ਅੰਮੋ ਕੀ ਅੰਮੋ ਕੀ ਚੜ੍ਹਦੇ ਪਾਸੇ ਚਾਚੋ ਕੀ ਗੋਪੇਰਾ ਸਮਸਾ ਟੱਡਾ ਤੇ ਇਧਰ ਹੋ ਗਿਆ ਨਾ ਉਹਦੀ ਇਹ ਗਲੀਆਂ ਜਿਹੜੀਆਂ ਨੇ ਜਿੱਥੋਂ ਦੇ ਸਾਡੇ ਬਜ਼ੁਰਗ ਗੁਜ਼ਰਦੇ ਹੁੰਦੇ ਸਨ ਤੁਸੀਂ ਗੁਜ਼ਰਦੇ ਸੀ ਜਿੱਥੇ ਤੁਸੀਂ ਆਪਣਾ ਟਾਈਮ ਗੁਜ਼ਾਰਿਆ ਇਹ ਉਹ ਗਲੀਆਂ ਨੇ ਜਿਹੜੀਆਂ ਕਹਿ ਲਓ ਕਿ ਉਹਦੇ ਤੋਂ ਹੁਣ ਤਾਂ ਰੋਡ ਬਣ ਗਿਆ ਉਸ ਵਕਤ ਇਹ ਕੱਚਾ ਪਿਆ ਸੀ ਹਾਂਜੀ ਤੇ ਗਲੀਆਂ ਵੀ ਕੱਚੀਆਂ ਸਨ ਤੇ ਇਹ ਜਿਹੜਾ ਰੋਡ ਬਣਿਆ ਇਹ ਵੀ ਕੱਚਾ ਸੀ ਉਸ ਵਕਤ ਤੇ ਹੁਣ ਇਹ ਰੋਡ ਪੱਕਾ ਬਣ ਗਿਆ ਤੇ ਗਲੀਆਂ ਵੀ ਜਿਹੜੀਆਂ ਨੇ ਉਹ ਪੱਕੀਆਂ ਬਣ ਗਈਆਂ ਤੇ ਇਧਰ ਛੱਪੜ ਕਿਹੜੀ ਸਾਈਡ ਤੇ ਸੀ ਇਹ ਨਾਲ ਹੀ ਛੱਪੜ ਅੱਗੇ ਅੱਛਾ ਤੇ ਪੂਰੇ ਆ ਗਿਆ ਅੱਛਾ ਥੋੜਾ ਰਹਿ ਗਿਆ ਜੀ ਅੱਛਾ ਬਾਕੀ ਪੂਰੇ ਆ ਗਿਆ ਸੀ ਜਿਹੜੇ ਪਿੰਡ ਦੇ ਵਿੱਚ 2 ਛੱਪੜ ਸੀ ਉਹ ਖਤਮ ਹੋ ਗਏ ਪੂਰੇ ਅੱਛਾ ਇਹ ਸਾਹਮਣੇ ਜਿਹੜਾ ਕੱਚਾ ਰਸਤਾ ਹੁੰਦਾ ਸੀ ਜਿਹੜਾ ਅੱਗੇ ਤੁਹਾਨੂੰ ਦਿਖਾਇਆ ਮੁਕਤਾ ਦੇ ਅੰਦਰ ਤੇ ਇਹ ਦੱਸ ਰਹੇ ਨੇ ਕਿ ਇੱਥੇ ਜਿਹੜਾ ਨਾ ਗੁਰਦੁਆਰਾ ਜਿਹੜਾ ਤੇ ਉਹ ਜਿਹੜਾ ਗੁਰਦੁਆਰੇ ਦਾ ਮਾਤਾ ਜੀ ਨੇ ਜ਼ਿਕਰ ਕੀਤਾ ਉਹ ਇਹ ਵਾਲੀ ਜਗ੍ਹਾ ਸੀ ਇਹ ਜਗ੍ਹਾ ਸੀ ਇਹ ਜਿੱਥੇ ਦੁਆਰਾ ਇਹਦੇ ਨਾਲ ਦੱਸਦੇ ਨੇ ਕਿ ਇੱਕ ਪਿਪਲ ਵੀ ਕਾਫੀ ਵੱਡਾ ਹੁੰਦਾ ਇੱਥੇ ਹੁੰਦਾ ਸੀ ਚੌਕ 'ਚ ਕਿੱਥੇ ਕਰਕੇ ਇਹ ਚੌਕ 'ਚ ਚੌਕ ਤੇ ਚੌਕ ਹੁੰਦਾ ਸੀ ਸਾਰਾ ਖੁੱਲਾ ਹੁੰਦਾ ਸੀ ਅੱਛਾ ਅੱਜ ਇੱਥੇ ਦਰਵਾਜ਼ਾ ਖੁੱਲਾ ਹੁੰਦਾ ਸੀ ਇੱਥੇ ਦਰਵਾਜ਼ੇ ਦੇ ਕੋਲ ਹੁੰਦਾ ਸੀ ਪਿੱਪਲ ਹੁੰਦਾ ਸੀ ਬੜਾ ਵੱਡਾ ਅੱਛਾ ਬੋਰਡ ਹੁੰਦਾ ਸੀ ਬੋਰਡ ਹੁੰਦਾ ਸੀ ਪਿੱਪਲ ਸੀ ਬਹੁਤ ਵੱਡਾ ਸੀ ਅੱਛਾ ਪੁਰਾਣਾ ਸੀ ਪੁਰਾਣਾ ਸੀ ਤੇ ਲੋਕ ਇੱਥੇ ਬਹਿੰਦੇ ਸੀ ਛਾਵੇਂ ਅੱਛਾ ਪਿੱਪਲ ਦੇ ਥੱਲੇ ਗੁਰਦੁਆਰਾ ਤੁਸੀਂ ਦੇਖਿਆ ਆਪ ਨਹੀਂ ਅਸਾਂ ਨਹੀਂ ਦੇਖਿਆ ਅੱਛਾ, ਸਾਡੇ ਅੱਬਾ ਜੀ ਦੱਸਦੇ ਹਨ ਕਿ ਇੱਥੇ ਜਦੋਂ ਸਿੱਖ ਲੋਕ ਆਉਂਦੇ ਹਨ ਨਾ ਹਾਂਜੀ। ਆਪਣਾ ਲੈ ਕੇ ਗ੍ਰਿੰਚ ਲੈ ਕੇ ਜਿਹੜੀ ਕਿਤਾਬ ਉਹਨਾਂ ਜੀ, ਦੀ ਜੀ। ਉਹ ਲੈ ਕੇ ਆਉਂਦੇ ਪਹਿਲਾਂ ਪਾਣੀ ਧਰਾਉਂਦੇ ਹਨ ਫਿਰ ਉਸ ਤੋਂ ਆਵਾਜ਼ ਕਰਕੇ ਤੇ ਫਿਰ ਉੱਤੇ ਮੋਰ ਦੇ ਇੱਕ ਜਣੇ ਕਿਤਾਬ ਫੜੀ ਹੋਣੀ ਇੱਕ ਜਣੇ ਮੋਰ ਦੇ ਪਰ ਨਾਲ ਉਹਨੂੰ ਉਤੋਂ ਮੁੱਖ ਚੱਲਣਾ ਸਾਰਾ ਕੁਝ ਸਾਫ਼ ਕਰਨਾ ਤੇ ਫਿਰ ਇੱਥੇ ਗੁਰਦੁਆਰੇ 'ਚ ਲੈ ਕੇ ਆਉਂਦੇ ਸਨ ਅੱਛਾ ਗੁਰਦੁਆਰਾ ਜਿਹੜਾ ਹੈ ਇਹ ਇਸ ਜਗ੍ਹਾ ਤੇ ਸੀ ਉਸ ਹਾਂਜੀ ਵਕਤ? ਇਸ ਜਗ੍ਹਾ ਤੇ ਠੀਕ ਹੈ ਤੇ ਇਹ ਗੁਰਦੁਆਰਾ ਉਸ ਵਕਤ ਕੀ ਬਜ਼ੁਰਗ ਕੀ ਦੱਸਦੇ ਪੱਕਾ ਹੁੰਦਾ ਸੀ ਜਾਂ ਕੱਚਾ ਹੁੰਦਾ ਸੀ ਇਹ ਸਾਨੂੰ ਇਸ ਚੀਜ਼ ਦਾ ਕੱਚਾ ਹੀ ਸੀ ਇਹਦਾ ਪੱਕਾ ਨਹੀਂ ਸੀ ਹੈਗਾ ਕਿਉਂਕਿ ਉਹਦੇ ਅੱਛਾ। ਪੱਕੀ ਇੱਟ ਤੇ ਲੱਭਦੀ ਕੋਈ ਨਹੀਂ ਸੀ ਹਾਂ, ਕੱਚੀ ਹਾਂ। ਇੱਟਾਂ ਸਰਤਾ ਘਰ ਵੀ ਕੱਚੇ ਸਨ ਤਕਰੀਬਨ ਘਰ ਵੀ ਕੱਚੇ ਸੀ ਸਾਰਾ ਪਿੰਡ ਕੱਚਾ ਹੀ ਸੀ ਤਕਰੀਬਨ ਬਿਲਕੁਲ ਠੀਕ ਹੈ ਚਲੋ ਜੀ ਪਿੰਡ ਦਾ ਚੜ੍ਹਦਾ ਪਾਸਾ ਜਿਹੜਾ ਨਾ ਇਹ ਸਾਰੇ ਘੁਮਿਆਰਾਂ ਦੇ ਘਰ ਨੇ ਤੇ ਕੁਝ ਘਰ ਕਮੋਆਂ ਦੇ ਨੇ ਜਿਹੜੇ ਹਿਜਰਤ ਕਰਕੇ ਇੰਡੀਆ ਤੋਂ ਇੱਥੇ ਹਿਜਰਤ ਕਰਕੇ ਆਏ ਨੇ ਤੇ ਜਿਹੜੇ ਘੁਮਿਆਰ ਵੀ ਆ ਨਾ ਉਹ ਵੀ ਤਕਰੀਬਨ ਇੱਥੇ ਹਿਜਰਤ ਕਰਕੇ ਆਏ ਨੇ ਹੁਣ ਇਹ ਜਿਹੜਾ ਪਿਆ ਹੈ ਇਹ ਜਿੱਥੇ ਹੁਣ ਸੜਕ ਬਣ ਗਈ ਹੈ ਇਹ ਜਿਹੜਾ ਪਿਆ ਹੈ ਤੇ ਇਹਦੇ ਚੜ੍ਹਦੇ ਪਾਸੇ ਇਹ ਛੱਪੜ ਹੈ ਜਿਹੜਾ ਪੂਰੇ ਆ ਗਿਆ ਕੁਝ ਰਹਿ ਗਿਆ ਹਿੱਸਾ ਅੱਛਾ ਇਹ ਕਿੰਨਾ ਕੁ ਵੱਡਾ ਜੇ ਛੱਪੜ ਸੀ ਤੁਸੀਂ ਤੇ ਥੋੜਾ ਬਹੁਤ ਦੇਖਿਆ ਹਾਂ ਹੋਣਾ ਮੈਂ ਜਾਣਦਾ ਤਕਰੀਬਨ ਇਹ 3-4 ਪੈਲੀਆਂ ਆਇਆ ਸੀ 3-4 ਪੈਲੀਆਂ ਡੂੰਘਾ ਛੱਪੜ ਸੀ ਡੂੰਗਾ ਸੀ ਅੱਛਾ ਜਿਹੜਾ ਪਿੰਡ ਦੇ ਵਿੱਚ ਸੀ ਉਹ ਤਾਂ ਕਾਫੀ ਡੂੰਗਾ ਸੀ ਨਾ ਅੱਛਾ ਹਾਂ ਉਹ ਪੂਰੇ ਆ ਗਿਆ ਅੱਛਾ ਅੱਛਾ ਇਹਦੇ ਕੁਛ ਹਿੱਸਾ ਚੜ੍ਹਦੇ ਪਾਸੇ ਵਗਦਾ ਹੁੰਦਾ ਸੀ 1 ਵਿਗਾ ਥਾਂ ਤਕਰੀਬਨ ਅੱਛਾ ਜੀ ਬਾਕੀ ਇਹ ਸਾਰਾ ਛੱਪੜ ਹੀ ਸੀ ਅੱਛਾ ਇਹ ਵੀ ਮੇਰੇ ਹਾਲ ਛੱਪੜ ਪੂਰ ਕੇ ਤੇ ਜਗ੍ਹਾ ਬਣਾਈ ਗਈ ਇਹ ਛੱਪੜ ਪੂਰਿਆ ਸਾਰਾ ਛੱਪੜ ਹੀ ਅੱਛਾ ਅੱਛਾ ਆਹ ਵੇਖੋ ਨਾ ਇਹ ਨਾਕ ਰਹਿ ਗਿਆ ਬਸ ਹਾਂ ਬਿਲਕੁਲ ਸਹੀ ਬਾਕੀ ਸਾਰਾ ਪੂਰਿਆ ਗਿਆ ਲੋ ਜੀ ਇਹ ਦੇਖੋ ਮਾਤਾ ਜੀ ਆਪਣਾ ਇਹ ਛੱਪੜ ਜਿਹੜਾ ਨਾ ਤੁਸੀਂ ਦੇਖਿਆ ਹੋਏਗਾ ਕਿ ਇਹ ਜਿਹੜਾ ਚੜ੍ਹਦੇ ਪਾਸੇ ਸੀ ਉਹ ਹੁਣ ਪੂਰਿਆ ਗਿਆ ਇੱਧਰ ਹਵੇਲੀਆਂ ਬਣ ਗਈਆਂ ਨੇ ਉਹ ਸਾਹਮਣੇ ਪਿੱਪਲ ਨਜ਼ਰ ਤੇ ਆ ਰਿਹਾ ਉਹ ਦਰਬਾਰ ਹੀ ਹਾਂਜੀ ਤੇ ਇਹ ਨਾਲ ਹੀ ਜਿਹੜਾ ਨਾ ਬਿਲਕੁਲ ਤੁਹਾਡੇ ਘਰ ਤੋਂ ਤਕਰੀਬਨ 2 ਕਿੱਲੇ ਦੇ ਫਾਸਲੇ ਤੇ ਚੜ੍ਹਦੇ ਪਾਸੇ ਉਹ ਜੱਤੀ ਪੀਰ ਵਾਲਾ ਦਰਬਾਰ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਤੇ ਇਹ ਹੁਣ ਇਸ ਦੇ ਅਗਲੇ ਪਾਸੇ ਇਹ ਘਰ ਬਣ ਗਏ ਨੇ ਸਾਰੇ ਆਬਾਦੀ ਹੋ ਗਈ ਹੈ ਤੇ ਇਹ ਛੱਪੜ ਵੀ ਸਾਰਾ ਜਿਹੜਾ ਨਾ ਉਹ ਖਤਮ ਹੋ ਗਿਆ ਇਹ ਛੱਪੜ ਤੁਹਾਡੇ ਦੌਰ ਦਾ ਹਾਂ ਹਾਂ ਪੁਰਾਣਾ ਜਿਹੜਾ ਨਾ 47 ਦੇ ਵਕਤ ਜਿਹੜਾ ਤੁਸੀਂ ਛੱਡ ਕੇ ਗਏ ਸੀ ਇਹ ਤੁਹਾਡੇ ਘਰਾਂ ਦੇ ਚੜ੍ਹਦੇ ਪਾਸੇ ਚਲੋ ਹੁਣ ਤੁਹਾਨੂੰ ਜੱਤੀ ਪੀਰ ਦਾ ਦਰਬਾਰ ਦਿਖਾਣੇ ਜਿੱਥੇ ਤੁਸੀਂ ਤੁਹਾਡੇ ਵੱਡ ਵਡੇਰੇ ਸੁੱਖ ਨਾਲ ਸੁੱਖਦੇ ਹੁੰਦੇ ਸਨ ਇਹ ਰੋਡ ਹੈ ਅੰਮੋ ਕੇ ਰੋਡ ਅੱਛਾ ਜੀ ਇਹ ਮੁਕਤੇ ਤੋਂ ਚੜ੍ਹਦੇ ਪਾਸੇ ਇਹ ਪਿੰਡ ਹੈਗਾ ਮੁਕਤਾ ਲਹਿੰਦੇ ਪਾਸੇ ਲਹਿੰਦੇ ਪਾਸੇ ਹਾਂ ਮੁਕਤਾ ਲਹਿੰਦੇ ਤੇ ਪਾਸੇ ਪਿੰਡ ਦੇ ਚੜ੍ਹਦੇ ਪਾਸੇ ਹੁਣ ਇਹ ਦਰਬਾਰ ਜਿਹੜਾ ਇਹ ਮਕਾਨ ਜਿਹੜੇ ਬਣੇ ਨੇ ਹਾਂ। ਇਹ ਇੱਥੇ ਛੱਪੜ ਹੁੰਦਾ ਸੀ ਛੱਪੜ ਪਹਿਲੇ ਹੁੰਦਾ ਸੀ, ਹਾਂ। ਇਹ ਹੁਣ ਮਕਾਨ ਬਣ ਗਏ ਹਾਂਜੀ। ਤੇ ਇਹ ਪਿੰਡ ਦੇ ਲਹਿੰਦੇ ਆਪਣਾ ਚੜ੍ਹਦੇ ਪਾਸੇ ਜਿਹੜਾ ਆਬਾਦੀ ਦੇ ਇਹ ਹੈਗਾ ਦਰਬਾਰ ਜੱਤੀ ਪੀਰ ਤੇ ਅਸੀਂ ਜਿੱਥੇ ਖੜੇ ਆ ਅਸੀਂ ਰੋਡ ਤੇ ਖੜੇ ਆ ਉਸ ਵਕਤ ਕੱਚਾ ਰਾਹ ਪਿਆ ਹੁੰਦਾ ਸੀ ਇਹ ਜਾਂਦਾ ਸੀ ਅਮੋਕਿਆਂ ਨੂੰ ਤੇ ਚਲੋ ਕਾਰੀ ਸਾਹਿਬ ਦਰਬਾਰ ਸ਼ਰੀਫ ਤੇ
ਇਹ ਜੀ ਉਹੀ ਦਰਖਤ ਨੇ ਪੁਰਾਣੇ ਜਿਹੜੇ ਸਨ ਤੇ ਇਸ ਪਿੱਪਲ ਦੀਆਂ ਵੀ ਯਾਦਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਵਸਤਾ ਹੋਣਗੀਆਂ ਜਿਸ ਟਾਈਮ ਤੁਸੀਂ ਇੱਥੇ ਆਉਂਦੇ ਹੋਵੋਗੇ। ਇਹ ਪਿੱਪਲ ਦੇ ਥੱਲੇ ਬੈਠ ਕੇ ਤੇ ਇਹ ਵੀ ਪਿੱਪਲ ਦੇ ਦਰਖਤ ਜਿਹੜੇ ਨੇ ਉਹ ਪਿੱਪਲ ਦਾ ਦਰਖਤ ਇਹ ਵੀ ਪੁਰਾਣਾ ਤੇ ਇਧਰ ਹੀ ਪੁਰਾਣਾ। ਇਹ ਜਾਮਨੂ ਜਿਹੜੇ ਨੇ ਇੱਥੇ ਲੱਗੇ ਹੋਏ ਨੇ ਤੇ ਇਹ ਨਵੇਂ ਦਰਖਤ ਨੇ ਲਗਾਏ ਗਏ ਨੇ। ਤੇ ਉਹ ਸਾਹਮਣੇ ਜਿਹੜਾ ਨਾ ਉਹ ਸਕੂਲ ਹੈ ਲੜਕੀਆਂ ਦਾ, ਬॉयਜ਼ ਸਕੂਲ ਹੈ ਲੜਕਿਆਂ ਦਾ। ਤੇ ਇਹ ਜੱਤੀ ਪੀਰ ਦਾ ਦਰਬਾਰ। ਤਾਰਦੁਆਰੀ ਨਹੀਂ ਸੀ ਇਹ ਹੁਣੀ ਹੋਈ ਸੀ ਤੇ ਮੇਲਾ ਲੱਗਦਾ ਸੀਗਾ। ਅੱਛਾ, ਇਹ ਕਿਦੋਂ ਕੁ ਦਾ ਪਤਾ ਜੀ, ਕਿਦੋਂ ਕੁ ਦੇ ਇਹ ਬਜ਼ੁਰਗ ਫੌਤ ਹੋਏ ਨੇ? ਇਹ ਸਾਡੀ ਉਸ ਤੋਂ ਪਹਿਲੇ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੇ ਨੇ। ਇਹਦੇ ਪਹਾੜ ਦੀ ਸਾਈਡ ਤੇ ਕਬਰਸਤਾਨ ਹੈ। ਅੱਛਾ, ਇਹ ਕਬਰਸਤਾਨ ਕਿਹੜੀ ਸਾਈਡ ਤੇ ਜੀ? ਉਹ ਸਾਹਮਣੇ। ਅੱਛਾ, ਉਹ ਚਾਰ ਦੀਵਾਰੀ ਜਿਹੜੀ ਹੋਈ ਹੈ ਨਾ ਜੀ ਉਹ ਸਾਹਮਣੇ ਕਬਰਸਤਾਨ ਹੈ। ਇੱਕ ਕਬਰਸਤਾਨ ਪਿੰਡ ਦੇ ਲਹਿੰਦੇ ਪਾਸੇ ਵੀ ਹੈ। ਅੱਛਾ, ਇੱਕ ਕਬਰਸਤਾਨ ਜਿਹੜਾ ਹੈ ਪਿੰਡ ਦੇ ਮੁਕਤੇ ਤੋਂ ਲਹਿੰਦੇ ਪਾਸੇ ਦੋ ਕਬਰਸਤਾਨ ਨੇ। ਦੋ ਕਬਰਸਤਾਨ। ਇਹ ਜਿਹੜਾ ਇਹ ਵਾਲਾ ਕਬਰਸਤਾਨ ਜਿਹੜਾ ਹੈ ਹਾਂਜੀ, ਇਹ ਮੁਸ਼ਤਰਕਾ ਕਬਰਸਤਾਨ ਹੋਏਗਾ ਨਾਲ ਦੇ ਪਿੰਡ ਦਾ ਤੇ ਇਸ ਪਿੰਡ ਦਾ? ਨਹੀਂ ਹਾਂਜੀ, ਇਹ ਸਿਰਫ ਮੁਕਤੇ ਦਾ ਹੈ। ਅੱਛਾ, ਉਹ ਵੀ ਮੁਕਤੇ ਦਾ ਹੈ? ਉਹ ਵੀ ਮੁਕਤੇ ਦਾ ਹੈ। ਅੱਛਾ ਇਹਦੇ ਵਿੱਚ ਕੁਝ ਹਿੱਸਾ ਈਸਾਈਆਂ ਦਾ ਹੈ। ਅੱਛਾ ਅੱਛਾ ਈਸਾਈਆਂ ਦੇ ਵੀ ਹੈ ਵਿੱਚ ਹਿੱਸਾ ਕੁਝ ਅੱਛਾ ਉਹਨਾਂ ਦਾ ਅਲੱਗ ਹੈ। ਅੱਛਾ ਮਤਲਬ ਇਹਦੇ ਵਿੱਚ ਆਧਾ ਹਿੱਸਾ ਉਹਨਾਂ ਦਾ ਹੈ ਅੱਛਾ, ਤੇ ਆਧਾ ਸਾਡਾ ਹੈ। ਜਿਹੜਾ ਲਹਿੰਦੇ ਪਾਸੇ ਆ ਉਹ ਸਿਰਫ ਮੁਸਲਮਾਨਾਂ ਉਹ ਦਾ? ਮੁਸਲਮਾਨਾਂ ਦਾ। ਅੱਛਾ, ਇਹ ਜਿਹੜਾ ਹੁਣ ਸਾਡੇ ਨਾਲ ਇਹ ਪਿੰਡ ਜਿਹੜਾ ਹੈ ਇਹ ਕਿਹੜਾ ਜੀ? ਇਹ ਚੱਕ ਬੌਲੀ ਇਹ ਚੱਕ ਬੋਲੀ। ਇੱਥੇ ਵੀ ਹਿੰਦੂ ਤੇ ਸਿੱਖ ਰਹਿੰਦੇ ਰਹੇ ਨੇ? ਰਹਿੰਦੇ ਰਹੇ। ਇਹ ਖੂਹ ਹੁੰਦਾ ਸੀ ਇੱਥੇ? ਹਾਂ। ਅੱਛਾ, ਇਹ ਕੀ ਖੂਹ ਕਿਹਦਾ ਹੁੰਦਾ ਸੀ ਇੱਥੇ? ਇਹ ਖੂਹ ਤੇ ਸਿੱਖਾਂ ਦੇ ਵਕਤ ਅਸੀਂ ਚੱਲ ਗਏ, ਉਸ ਤੋਂ ਬਾਅਦ ਸਾਡੇ ਦਾਦੇ ਜੀ ਅੱਛਾ ਜੀ, ਹਾਂਜੀ ਉਹਨਾਂ ਨੂੰ ਮੁਨਸ਼ੀ ਮੁਹੰਮਦੀਨ ਅੱਛਾ ਜੀ। ਮਸ਼ਹੂਰ ਸਨ ਇੱਥੇ ਇਹ ਪਿੰਡ ਦੇ ਚੌਧਰੀ ਸਨ ਉਸ time। ਅੱਛਾ ਮੁਨਸ਼ੀ। ਅੱਛਾ, ਹਾਂਜੀ। ਇਹ ਉਹ ਇੱਥੋਂ ਦੇ ਬਸ਼ਿੰਦੇ ਸਨ? ਨਹੀਂ, ਹਾਂ, ਉਹ ਮਾਜਰੀ ਹੈ। ਮਹਾਜਰ ਹੋ ਕੇ ਇੰਡੀਆ ਚੋਂ ਆਏ ਸਨ? ਇੰਡੀਆ ਚੋਂ। ਕਿਹੜੇ ਜ਼ਿਲ੍ਹੇ ਚੋਂ ਆਏ ਸਨ? ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ। ਪਿੰਡ ਕਿਹੜਾ ਸੀ ਉਹਨਾਂ ਦਾ? ਪਿੰਡ ਇਹ ਸ਼ਾਇਦ ਸੋਈਆਂ ਯਾਸਰਾ ਕਰਕੇ ਨਾਂ ਲੈਂਦੇ ਨੇ ਸਾਡੇ। ਕਿਉਂਕਿ ਮੇਰੇ ਕੋਲ ਟਾਈਮ ਸ਼ਾਰਟ ਹੈ ਜੀ ਤੇ ਇੰਡੀਆ ਤੋਂ ਕਾਫੀ ਸਾਰੇ ਜਿਹੜੇ ਨੇ ਦੋਸਤ ਅਹਬਾਬ ਉਹਨਾਂ ਦੀ ਰਿਕੁਐਸਟ ਆਈ ਜੀ ਕਿ ਸਾਨੂੰ ਜਿਹੜਾ ਨਾ ਉਹ ਸਾਡਾ ਇਲਾਕਾ ਸਾਡਾ ਪਿੰਡ ਜਿਹੜਾ ਨਾ ਉਹ ਸਾਨੂੰ ਦਿਖਾ ਦੇ। ਕਿ ਅਮਰੀਕਾ ਤੋਂ ਭੈਣ ਜਿਹੜੀ ਸਾਡੀ ਸਨ ਜੋਗਿੰਦਰ ਕੌਰ, ਉਹਨਾਂ ਨੇ ਕਿਹਾ ਸੀ ਕਿ ਸਾਡਾ ਟਾਈਮ ਜਿਹੜਾ ਨਾ ਕੋਈ ਸ਼ਡਿਊਲ ਚੇਂਜ ਆ ਤੇ ਇਸ ਵਾਸਤੇ ਤੁਸੀਂ ਜਿਹੜਾ ਨੂੰ ਕੋਸ਼ਿਸ਼ ਕਰਨਾ ਕਿ ਜਲਦੀ ਰਾਬਤਾ ਹੋ ਜਾਏ। ਮੈਂ ਫਿਰ ਤਕਰੀਬਨ 9 ਵਜੇ ਪਹੁੰਚਿਆ। ਜਿਸ ਟਾਈਮ ਮੈਂ ਨੈਟ ਆਨ ਕੀਤਾ ਤੇ ਨੈਟ ਮੇਰਾ ਜਿਹੜਾ ਹੈ ਉਹ ਇੱਥੇ ਇਲੈਕਸ਼ਨ ਹੋ ਰਹੇ ਨੇ ਤੇ ਉਹ ਨੈਟ ਨਹੀਂ ਚੱਲ ਰਿਹਾ। ਉਹਨਾਂ ਨਾਲ ਕਾਲ ਨਹੀਂ ਹੋ ਸਕੀ। ਵੀਡੀਓ ਰਿਕਾਰਡ ਕਰਾਈ ਤੇ ਉਹਨਾਂ ਦਾ ਘਰ ਬੂਆ ਸਾਰਾ ਕੁਝ ਜਿਹੜਾ ਹੈ ਉਹ ਆਪਣੀ ਵੀਡੀਓ ਦੇ ਚ ਰਿਕਾਰਡ ਕੀਤਾ। ਗੁਰਦੁਆਰੇ ਵਾਲੀ ਜਗ੍ਹਾ ਵੀ ਜਿੱਥੇ ਗੁਰਦੁਆਰੇ ਸਨ ਉਹ ਵੀ, ਜਿੱਧਰ ਹਵੇਲੀਆਂ ਸਨ ਉਹ ਵੀ। ਫਿਰ ਮੈਂ ਨਿਕਲਿਆ। ਮੈਂ ਇੱਥੇ